ਦਿਹਾੜੀ ਦੇ ਵਿੱਚ ਗੁਨਾਹ ਨਾ ਕਰਾਂ ਤੇ ਮੇਰਾ ਗੁਜ਼ਾਰਾ ਨਹੀਂ ਹੁੰਦਾ। ਪੀਰ ਨੇ ਆਖਿਆ ਹੁਣ ਤੇ ਟਾਈਮ ਹੀ ਕੋਈ ਨਹੀਂ, ਕੱਲ ਨੂੰ 4 ਵਜੇ ਤੂੰ ਫੌਤ ਹੋ ਜਾਣਾ। ਕਿਸੇ ਬੰਦੇ ਨੂੰ ਗੁਨਾਹਾਂ ਦੀ ਲੱਤ ਲੱਗ ਗਈ ਸੀ, ਦਿਹਾੜੀ ਦੇ ਵਿੱਚ ਗੁਨਾਹ ਕਰਨਾ ਨਾ ਲਵੇ ਤਾਂ ਉਹਦਾ ਗੁਜ਼ਾਰਾ ਨਹੀਂ ਸੀ ਹੁੰਦਾ। ਕੋਈ ਵੀ ਗੁਨਾਹ ਲਾ ਲਓ, ਸ਼ਰਾਬ ਲਾ ਲਓ, ਜ਼ਨਾ ਲਾ ਲਓ, ਕੋਈ ਵੀ ਲਾ ਲਓ। ਉਹ ਬੰਦੇ ਨੂੰ ਬੜੀ ਪਰੇਸ਼ਾਨੀ ਇਸ ਗੱਲ ਦੀ। ਉਹਨੂੰ ਕਿਸੇ ਬੰਦੇ ਨੇ ਦੱਸਿਆ ਯਾਰ ਨਾਲ ਦੇ ਪਿੰਡ ਨਾ ਇੱਕ ਪੀਰ ਹੈ ਤੇ ਉਹਦੇ ਕੋਲ ਚਲੀਏ, ਉਹ ਕੋਈ ਹੱਲ ਕੱਢੇਗਾ ਇਸ ਗੱਲ ਦਾ, ਦਮ ਦਰੂਦ ਕਰਦਾ। ਉਹ ਪੀਰ ਦੇ ਕੋਲ ਗਏ ਤੇ ਪੀਰ ਨੂੰ ਜਾ ਕੇ ਨਾ ਬੜੇ ਅਦਬ ਨਾਲ, ਬੜੇ ਪਿਆਰ ਨਾਲ ਜਾ ਕੇ ਸਲਾਮ ਕੀਤਾ। ਪੀਰ ਸਾਹਿਬ ਸਲਾਮ ਅਲੈਕਮ। ਵਾਲੇਕੁਮ ਸਲਾਮ। ਇੰਜ ਕਰਕੇ ਮੈਂ ਦਿਹਾੜੀ ਦੇ ਵਿੱਚ ਗੁਨਾਹ ਨਾ ਕਰਾਂ ਤੇ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਮਿਹਰਬਾਨੀ ਕਰੋ ਕੋਈ ਮੇਰੇ ਵਾਸਤੇ ਇਲਾਜ। ਪੀਰ ਨੇ ਆਖਿਆ ਹੁਣ ਤੇ ਟਾਈਮ ਹੀ ਕੋਈ ਨਹੀਂ, ਕੱਲ ਨੂੰ 4 ਵਜੇ ਤੂੰ ਫੌਤ ਹੋ ਜਾਣਾ। ਉਹ ਜਦੋਂ ਇੰਨੀ ਗੱਲ ਕੀਤੀ ਬੰਦੇ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਬੰਦਾ ਵਾਪਸ ਘਰ ਆਇਆ ਤੇ ਆ ਕੇ ਬੜਾ ਪਰੇਸ਼ਾਨ, ਸ਼ਾਮ ਦੀ ਰੋਟੀ ਵੀ ਕੋਈ ਨਾ ਖਾਧੀ, ਸਾਰੀ ਰਾਤ ਵੀ ਪਰੇਸ਼ਾਨੀ ਦੇ ਵਿੱਚ ਕੱਢ ਦਿੱਤੀ। ਸਵੇਰ ਹੋਈ ਤੇ ਸਵੇਰੇ ਘਰਦਿਆਂ ਨੇ ਪੁੱਛਿਆ ਖੈਰ ਤੇ ਹੀ, ਰਾਤੀ ਵੀ ਨਹੀਂ ਸੁੱਤਾ ਤੂੰ, ਵਹਿੰਦੇ ਰਹੇ ਸੀ, ਟੁਰਦਾ ਫਿਰਦਾ ਰਿਹਾ, ਰੋਟੀ ਵੀ ਨਹੀਂ ਖਾਧੀ ਤੂੰ, ਹੁਣ ਸਵੇਰੇ ਹੁਣ ਵੀ ਨਹੀਂ ਖਾਂਦਾ ਪਿਆ, ਕੀ ਗੱਲ, ਕੀ ਖੈਰ ਤੇ ਹੈ ਤੈਨੂੰ? ਆਂਦਾ ਖੈਰ ਕੋਈ ਨਹੀਂ। ਉਹ ਨਾ ਕਹ ਦੱਸ ਤੇ ਸਹੀ ਗੱਲ ਕੀ ਹੋਈ ਏ? ਉਹਨੇ ਆਖਿਆ ਉਹ ਨਾਲ ਜਿਹੜਾ ਪਿੰਡ ਹੈ ਬਾਬਾ ਉਹਨੂੰ ਜਾਣਦੇ ਹੋ? ਪੀਰ ਹੈ। ਉਹਨੇ ਆਖਿਆ ਬਿਲਕੁਲ ਜਾਣਦੇ ਆ, ਸਾਰਾ ਜ਼ਮਾਨਾ ਉਹਨੂੰ ਜਾਣਦਾ। ਉਹਨੇ ਆਖਿਆ ਮੈਨੂੰ ਪੀਰ ਨੇ ਆਖਿਆ ਕਿ ਅੱਜ 4 ਵਜੇ ਮੈਂ ਫੌਤ ਹੋ ਜਾਣਾ ਤੇ 4 ਵਜੇ ਕੋ ਥੋੜੇ ਜਿਹੇ ਘੰਟੇ ਰਹਿ ਗਏ ਨੇ, ਮੈਂ ਤੇ ਫੌਤ ਹੋ ਜਾਣਾ। ਘਰ ਦੇ ਵੀ ਮੰਨ ਗਏ। ਉਹਨਾਂ ਆਖਿਆ ਵਾਕਈ ਗੱਲ ਸਹੀ ਹੈ, ਹੁਣ ਜਿਹੜੀ ਗੱਲ ਉਹ ਕਰਦਾ ਨਾ ਹੁੰਦਾ ਇੰਜ, ਔਰ ਵਾਕਈ ਉਹ ਮੰਨਿਆ ਪਰਵੰਨਿਆ ਸੀ ਇਲਾਕੇ ਦਾ ਪੀਰ। ਬੜੇ ਪਰੇਸ਼ਾਨ ਘਰ ਦੇ ਵੀ, ਸਾਰੇ ਮੱਲੇ ਵਾਲਿਆਂ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਅੱਜ ਸ਼ਾਮ ਨੂੰ 4 ਵਜੇ ਨੇ ਫੌਤ ਹੋ ਜਾਣਾ। 3 ਵਜੇ ਨਾ ਤੇ ਬੰਦਾ ਮੰਜੀ ਤੇ ਪੈ ਗਿਆ। ਉਹਨਾਂ ਸਾਰਿਆਂ ਨੂੰ ਆਂਦਾ ਕਿ ਮੇਰੇ ਆਲੇ ਦੁਆਲੇ ਪੜ੍ਹਨਾ ਸ਼ੁਰੂ ਕਰ ਦਿਓ। ਸਾਰਿਆਂ ਨੇ ਕੁਰਾਨ ਪਾਕ ਦੀ ਤਿਲਾਵਤ ਕਰਨੀ ਸ਼ੁਰੂ ਕਰ ਦਿੱਤੀ, ਕਲਮਾ ਸ਼ਰੀਫ ਪੜ੍ਹਨਾ ਸ਼ੁਰੂ ਕਰ ਦਿੱਤਾ। ਪੌਣੇ ਕੁ 4 ਹੋਏ ਨਾ ਤੇ ਸਾਰਿਆਂ ਕੋਲ ਮਾਫੀਆਂ ਮੰਗਣ ਲੱਗ ਪਿਆ, ਮੈਨੂੰ ਮਾਫ ਕਰ ਦਿਓ, ਮੈਂ ਜ਼ਿੰਦਗੀ ਵਿੱਚ ਬੜੇ ਗੁਨਾਹ ਕੀਤੇ ਨੇ, ਤੁਹਾਡੇ ਨਾਲ ਬੜੀਆਂ ਜ਼ਿਆਦਤੀਆਂ ਕੀਤੀਆਂ ਨੇ। ਘਰਦਿਆਂ ਨੇ ਆਖਿਆ ਕੋਈ ਗੱਲ ਨਹੀਂ, ਖੈਰ ਹੀ ਤੈਨੂੰ ਅਸੀਂ ਮਾਫੀ ਦਿੱਤੀ, ਖੈਰ ਇਨਸਾਨ ਕੋਲ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ। ਜਦੋਂ 4 ਵਜੇ ਨਾ ਤੇ ਮੌਤ ਕੋਈ ਨਾ ਆਈ, 4:15 ਹੋ ਗਏ, ਮੌਤ ਤਾਂ ਵੀ ਕੋਈ ਨਾ ਆਈ, ਸਾਰੇ ਪਰੇਸ਼ਾਨ। 4:30 ਹੋ ਗਏ ਤਾਂ ਵੀ ਮੌਤ ਕੋਈ ਨਾ ਆਈ। ਜਦੋਂ 5 ਵਜੇ ਨਾ ਤੇ ਮੰਜੀ ਤੋਂ ਉੱਠ ਕੇ ਖਲੋ ਗਿਆ ਤੇ ਭਜਦਾ ਉਸ ਪੀਰ ਕੋਲ ਗਿਆ। ਪਹਿਲਾਂ ਤੇ ਬੜੇ ਅਦਬ ਨਾਲ ਜਾ ਕੇ ਮਿਲਿਆ ਸੀ, ਹੁਣ ਉਹ ਅਦਬ ਭੁੱਲ ਗਿਆ ਨਾ, ਇਹਤਰਾਮ ਭੁੱਲ ਗਿਆ ਤੇ ਜਾ ਕੇ ਆਖਦਾ ਵੱਡਾ ਪੀਰ ਬਣਿਆ ਫਿਰਦਾ, ਤੂੰ ਆਖਿਆ ਸੀ ਕੱਲ ਨੂੰ 4 ਵਜੇ ਮੈਂ ਫੌਤ ਹੋ ਜਾਣਾ, ਆ 4 ਦੇ 5 ਵਜੇ ਪਏ ਨਹੀਂ, ਮੈਂ ਫੌਤ ਨਹੀਂ ਹੋਇਆ, ਆ ਵੇਖ ਲੈ, ਗੈਬ ਦੀਆਂ ਖਬਰਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ। ਪੀਰ ਨੇ ਆਖਿਆ ਇਸ ਗੱਲ ਨੂੰ ਛੱਡ, ਮੌਤ ਆਈ ਏ ਜਾਂ ਨਹੀਂ ਆਈ, ਤੂੰ ਬਸ ਮੈਨੂੰ ਇਹ ਦੱਸ ਕਿ ਉਹ ਜਿਹੜਾ ਦਿਹਾੜੀ ਦੇ ਵਿੱਚ ਗੁਨਾਹ ਕਰਦਾ ਸੀ, ਅੱਜ ਉਹ ਕੀਤਾ ਹੀ ਗੁਨਾਹ ਕਿ ਨਹੀਂ ਕੀਤਾ? ਉਹਨੇ ਆਖਿਆ ਬਾਬਾ ਜੀ ਮੌਤ ਵਾਲੋ ਖਿਆਲ ਜਾਂਦਾ ਤੇ ਗੁਨਾਹ ਵਾਲ ਖਿਆਲ ਆਉਂਦਾ ਨਾ, ਸਾਰੀ ਰਾਤ ਸਾਰਾ ਦਿਨ ਇਸੇ ਪਰੇਸ਼ਾਨੀ 'ਚ ਲੰਘ ਗਿਆ ਕਿ ਮੈਂ ਸਵੇਰ ਨੂੰ ਮਰ ਜਾਣਾ ਤੇ ਮੇਰਾ ਗੁਨਾਹ ਵਾਲ ਕਿੱਥੇ ਖਿਆਲ ਜਾਣਾ ਸੀ। ਬਾਬਾ ਆਖਣ ਲੱਗਾ ਪੁੱਤਰ ਇਹੀ ਤੇ ਗੱਲ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਕਿ ਹਰ ਵਕਤ ਮੌਤ ਨੂੰ ਜ਼ਿਹਨ ਵਿੱਚ ਰੱਖਿਆ ਕਰ, ਤੂੰ ਜ਼ਿੰਦਗੀ ਵਿੱਚ ਕਦੀ ਗੁਨਾਹ ਨਹੀਂ ਕਰਨ ਲੱਗਾ। ਗੱਲ ਇਹ ਵੇ ਕਿ ਬੰਦੇ ਕੋਲੋਂ ਨਾ ਜ਼ਿੰਦਗੀ ਦੇ ਵਿੱਚ ਗੁਨਾਹ ਹੁੰਦਾ ਹੀ ਉਦੋਂ ਵਿੱਚ ਜਦੋਂ ਬੰਦੇ ਦੇ ਜ਼ਿਹਨ ਵਿੱਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ ਮੌਤ ਵੀ ਆਉਣੀ ਹੈ, ਮੈਂ ਮਰਨਾ ਵੀ ਹੈ। ਉਮੀਦ ਕਰਨਾ ਵਾ ਕਿ ਗੱਲ ਦੀ ਸਮਝ ਆ ਗਈ ਹੋਵੇਗੀ। ਜੇ ਸਮਝ ਆ ਗਈ ਹੈ ਤੇ ਇਹਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ। ਹੋ ਸਕਦਾ ਕਿਸੇ ਹੋਰ ਨੂੰ ਵੀ ਤੁਹਾਡੀ ਵਜ੍ਹਾ ਤੋਂ ਸਮਝ ਆ ਜਾਏ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।